चलिए। अस्सलाम वालेकुम। ਅੱਜ ਜੀ ਇੱਕ ਤਾਂ ਅੱਜ ਤੁਹਾਨੂੰ ਇੱਕ ਥਾਂ ਤੇ ਲੈ ਕੇ ਚੱਲਾਂਗੇ ਤੇ ਅਸੀਂ ਆਪਣਾ ਅੱਜ ਕੰਮ ਇੱਕ ਵਾਰੀ ਕੁੰਜ ਲਈਏ। ਕੰਮ ਕੁੰਜ ਕੇ ਨਾ ਤੇ ਗੋਡਾ ਲਾ ਫਿਰ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ। ਇੱਕ ਐਸਾ ਤੁਹਾਨੂੰ ਅੱਜ ਜਾ ਕੇ ਨਜ਼ਾਰਾ ਦਿਖਾਵਾਂਗੇ ਨਾ, ਤੜਕੇ ਤੜਕੇ ਇੱਕ ਬਾਗ ਦਿਖਾਣਾ ਤੁਹਾਨੂੰ। ਇਹ ਉਹੀ ਧਾੜ ਹੈ ਜੀ ਜਿਹੜੀ ਤੁਹਾਨੂੰ ਲਿਪ ਕੇ ਅਸੀਂ ਵਿਖਾਈ ਸੀ। ਤੇ ਇਹ ਜਿਹੜੀ ਧਾੜ ਨੂੰ ਸ਼ਹਿਰੋਂ ਬੰਦੇ ਆ ਕੇ ਪੁੱਛਦੇ ਨਾ ਜੀ ਇਹ ਪਾਪਾ ਕੇ ਇਹ ਕਬਰ ਕਿਹਦੀ ਹੈ, ਗੱਲ ਬਣੀ ਸੀ ਏਡੀ ਵੱਡੀ ਕਬਰ। ਉਹ ਨਿਆਣੇ ਜੇ ਪਿੰਡਾਂ ਨੂੰ ਆਣ, ਮੈਂ ਤਾਂ ਕਹਿੰਦਾ ਉਹਨਾਂ ਕੋਲ ਬਹਾਨਾ ਬਣਾਇਆ ਕਰੋ, ਆਪਦੇ ਬਾਲਾਂ ਨੂੰ ਨਾ ਪਿੰਡਾਂ ਦੇ ਵਿੱਚ ਲੈ ਕੇ ਆਇਆ ਕਰੋ। ਇੱਥੇ ਰੱਬ ਵਸਦਾ, ਯਕੀਨ ਰੱਬ ਤੇ ਕਰੀ। ਹੁਣ ਤੜਕਾ ਹੋਇਆ ਨਾ ਇੱਥੇ, ਹੁਣ ਆ ਸੋਜਲਾ ਹੋਇਆ ਦਿਖਾਈ ਵੀ ਹਜੇ ਲੋ ਲੱਗ ਗਈ। ਮੈਂ ਇਹ ਗੱਲ ਕਰਦਾ, ਇਸ ਟਾਈਮ ਬੋਲਣ ਦੀ ਲੋੜ ਕੋਈ ਨਹੀਂ ਹੁੰਦੀ। ਜਦ ਤੂੰ ਚੁੱਪ ਕਰਕੇ ਫਿਰੀ ਜਾ ਤੇ ਇਦਾਂ ਹੀ ਤੈਨੂੰ ਲੱਗੂਗਾ ਵੀ ਤੇਰੇ ਨਾਲ ਕੋਈ ਗੱਲਾਂ ਕਰਦਾ, ਵੀ ਤੇਰੇ ਨਾਲ ਕੋਈ ਦੁੱਖ ਸੁੱਖ ਕਰ ਰਿਹਾ। ਸੁਬਾਹ ਦਾ ਟਾਈਮ ਹੋਵੇ, ਸਾਡੇ ਬਜ਼ੁਰਗ ਦੱਸਦੇ ਸੀ ਵੀ ਤੜਕੇ ਉੱਠ ਕੇ ਨਾ ਕੋਈ ਕੰਮ ਨਾ ਵੀ ਹੋਵੇ, ਅਬਲਾ ਤਾਂ ਅੱਲਾ ਕਰੇ ਐਸਾ ਦਿਨ ਨਾ ਹੀ ਆਵੇ ਵੀ ਬੰਦਾ ਉੱਠੇ ਤੇ ਉਹਨੂੰ ਕੰਮ ਕਰਨ ਨੂੰ ਨਾ ਹੋਵੇ। ਇਹ ਤਾਂ ਮਾੜੇ ਵਕਤਾਂ ਦੀ ਗੱਲ। ਜਿਹੜਾ ਬੰਦਾ ਤੜਕੇ ਉੱਠੇ ਉਹਨੂੰ ਕਰਨ ਨੂੰ ਕੰਮ ਹੋਵੇ, ਉਹ ਵਕਤਾਂ ਦੀ ਗੱਲ ਹੁੰਦੀ। ਤੜਕੇ ਉੱਠ ਜਾ, ਤੂੰ ਚੁੱਪ ਕਰਕੇ ਬੈਠਾ ਰਹਿ, ਚੁੱਪ ਕਰਕੇ ਫਿਰੀ ਜਾ, ਲੈ ਤੈਨੂੰ ਇਦਾਂ ਹੀ ਲੱਗੂ ਵੀ ਮੇਰੇ ਨਾਲ ਕੋਈ ਗੱਲਾਂ ਕਰਦਾ। ਉਹ ਕੁਦਰਤ ਗੱਲਾਂ ਕਰਦੀ। ਜਦੋਂ ਆਪਣੀ ਖੇਤੀ ਜਾਂਦੇ ਆ ਨਾ, ਖੇਤੀ ਵੀ ਦੁਆਵਾਂ ਦਿੰਦੀ। ਹੁਣ ਸਾਨੂੰ ਧੜ ਵੀ ਦੁਆਵਾਂ ਦੇ ਰਹੀ। ਇੱਦਾਂ ਜਿਹੜੀ ਸ਼ਾਇਦ ਨੂੰ ਬੰਦਾ ਆਪਣੀ ਰੋਜ਼ੀ ਦੇ ਮੱਥੇ ਲੱਗਦਾ ਨਾ, ਉਹ ਸ਼ਾਇਦ ਦਵਾ ਦਿੰਦੀ ਬੰਦੇ ਨੂੰ, ਹਰ ਸ਼ਾਇਦ ਰਾਜ਼ੀ ਹੁੰਦੀ। ਤੇ ਇਹ ਰੋਜ਼ੀ ਦਾ ਵੇਲਾ ਹੁੰਦਾ। ਸਾਡੇ ਬਜ਼ੁਰਗ ਦੱਸਦੇ ਸੀ ਵੀ ਤੁਸੀਂ ਤੜਕੇ ਉੱਠ ਕੇ ਮੰਜੇ ਤੇ ਵੀ ਬਹਿ ਜਾਓ ਨਾ, ਤੇ ਤਾਂ ਵੀ ਰੱਬ ਤੁਹਾਨੂੰ ਰੋਜ਼ੀ ਦਿੰਦਾ। ਇਸ ਟਾਈਮ ਛੱਟੇ ਪੈਂਦੇ ਆ, ਨੂਰ ਪੀਰ ਦੇ ਵੇਲੇ ਨਾ ਛੱਟੇ ਪੈਂਦੇ ਰੋਜ਼ੀ ਦੇ। ਜਿਹੜੇ ਤੜਕੇ ਉੱਠਦੇ ਆ ਰੱਬ ਉਹਨਾਂ ਤੇ ਰਾਜ਼ੀ ਹੁੰਦਾ। ਤੇ ਇਹ ਸਾਡੇ ਕੋਲ ਚਲੋ ਰੱਬ ਨੇ ਬਹਾਨਾ ਬਣਾਇਆ ਵੀ ਅਸੀਂ ਉੱਠ ਕੇ ਡੰਗਰਾਂ ਦਾ ਕਰਨਾ ਹੁੰਦਾ। ਜਿਹੜੇ ਬੰਦੇ ਜਿਹੜੇ ਜਿਹਨੇ ਡੰਗਰ ਨਹੀਂ ਰੱਖੇ, ਉਹ ਵੀ ਤੜਕੇ ਉੱਠਿਆ ਕਰੋ, ਕੋਈ ਨਾ ਕੋਈ ਬਹਾਨਾ ਬਣਾ ਲਓ। ਅੱਛਾ ਹੁਣ ਨਾ ਟਾਈਮ ਥੋੜਾ, ਫਿਰ ਧੁੱਪ ਚੜ ਗਈ ਨਾ, ਫਿਰ ਕੋਈ ਕੰਮ ਨਹੀਂ ਹੁੰਦਾ। ਅਸੀਂ ਕੰਮ ਕੁੰਝ ਲਈਏ ਤੇ ਕੰਮ ਕੁੰਝ ਕੇ ਨਾ ਫਿਰ ਤੁਹਾਨੂੰ ਅੱਜ ਐਸਾ ਇੱਕ ਅੰਜੀਰਾਂ ਦਾ ਨਾ ਇਸ ਟਾਈਮ ਫਲ ਲੱਗਿਆ, ਤੇ ਉਹ ਤੁਹਾਨੂੰ ਬੰਦੇ ਦਾ ਸ਼ੌਕ ਦਿਖਾਉਂਦੇ ਆ। ਤੇ ਉਹ ਫਸਲ ਵੀ ਆ, ਤੇ ਐਸੀ ਫਸਲ ਆ ਵੀ ਜਿਹੜੀ ਨਾਲ ਇਬਾਦਤ ਵੀ ਆ। ਜਿਹੜਾ ਬੰਦਾ ਅੱਜ ਦੇ ਦਿਨਾਂ ਦੇ ਵਿੱਚ ਬੂਟਿਆਂ ਦੀ ਖੈਰ ਖਾਈ ਕਰ ਰਿਹਾ ਨਾ, ਬਾਗ ਪਾਲ ਰਿਹਾ, ਬਾਗਬਾਨੀ ਕਰ ਰਿਹਾ, ਜਿਹੜਾ ਰੁੱਖਾਂ ਨੂੰ ਪਾਣੀ ਦੇ ਰਿਹਾ, ਉਹ ਤਾਂ ਵਲੀ ਆ ਜਿਹੜਾ ਅੱਜ ਦੇ ਦੌਰ ਦੇ ਵਿੱਚ ਰੁੱਖਾਂ ਦੀ ਕਦਰ ਕਰ ਰਿਹਾ। ਤੇ ਤੁਹਾਨੂੰ ਇਹੋ ਜਿਹੇ ਬੰਦੇ ਨਾਲ ਮਿਲਾਉਂਦੇ ਆ ਜਿਹਨੂੰ ਰੁੱਖਾਂ ਦੀ ਕਦਰ ਵੀ ਆ। ਤੇ ਬਸ ਆ ਧਾਰਾਂ ਧੂਰਾਂ ਚੋ ਕੇ ਨਾ ਅਸੀਂ ਗਏ, ਬਲਕਿ ਤੁਸੀਂ ਵੀ ਸਾਡੇ ਨਾਲ ਹੀ ਗਏ। ਆ ਜਾ।
ਜਿਹੜਾ ਕੱਲ ਸੈਲਜ ਲੈ ਕੇ ਆਏ ਨਾ, ਤੁਹਾਨੂੰ ਮੈਂ ਕਿਹਾ ਸੀ ਵੀ ਦੁੱਧ ਵਾਲੇ ਡੰਗਰ ਨੂੰ ਪਾਓ, ਤੇ ਅਸੀਂ ਹੁਣ ਤੂੜੀ ਦੀ ਥਾਂ ਤੇ ਹਰੇ ਦੇ ਵਿੱਚ ਆ ਪਾ ਦਿੰਦੇ ਇਦਾਂ, ਡੰਗਰ ਦਾ ਦੁੱਧ ਗਾੜਾ ਹੋ ਜਾਂਦਾ। ਸਾਡੇ ਕੋਲ ਨਾ ਟਾਈਮ ਥੋੜਾ, ਧੁੱਪ ਚੜ ਗਈ ਤੇ ਅਸੀਂ ਨਾ ਇੱਥੇ ਬਟਨ ਦੱਬ ਦੇਗੇ, ਇੱਕ ਵਾਰੀ ਕੰਮ ਕੁੰਝ ਲਈਏ ਆਪਣਾ, ਤੇ ਫਿਰ ਤੁਹਾਨੂੰ ਇਦਾਂ ਦੀਆਂ ਪੇੜੇ ਵਰਗੀਆਂ ਅੰਜੀਰਾਂ ਦਿਖਾਣੇ ਜਾ ਕੇ। ਆਜੋ ਚਲੀ। अस्सलाम वालेकुम जी। ਤੁਸੀਂ ਕਹਿੰਦੇ ਹੋਣੇ ਵੀ ਬਾਗ ਤਾਂ ਅੰਜੀਰਾਂ ਦਾ ਦਿਖਾਣਾ ਸੀਗਾ ਤੇ ਬੈਠੇ ਅੱਗੇ ਅਸੀਂ ਰੋਟੀ ਲਈ ਆ। ਅਸੀਂ ਪਹੁੰਚ ਗਏ ਜੀ, ਸਾਡਾ ਗਰਾਈ ਪਿੰਡ ਆ 400 ਗਾਹਬੇ ਮਸਰੇਰਾ, ਰਾਣਾ ਅਸਲਮ ਸਾਹਿਬ ਕੋ, ਜਿਹੜਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਅੰਜੀਰਾਂ ਕੱਚੀਆਂ ਸੀ। ਅੱਜ ਤੁਹਾਨੂੰ ਵਿਖਾਣੇ ਆ ਵੀ ਕਿੱਡੀਆਂ ਸੋਹਣੀਆਂ ਅੰਜੀਰਾਂ, ਬੜਾ ਬਰਕਤਾਂ ਵਾਲਾ ਤੇ ਬੜਾ ਰਹਿਮਤਾਂ ਵਾਲਾ ਫਲ ਆ, ਜਨਤਾਂ ਦਾ ਫਲ ਆ ਅੰਜੀਰ। ਉਹਦੀਆਂ ਨਸਲਾਂ ਤੇ ਸਾਰੀ ਗੱਲਬਾਤ ਕਰਾਂਗੇ। ਤੇ ਅੱਜ ਰੱਬੀ ਸਬੱਬੀ ਬੜੇ ਸੋਹਣੇ ਜੀ ਰੱਬ ਨੇ ਸਾਨੂੰ ਮਿਲਾਏ ਆ। ਆ ਡਾਕਟਰ ਸਾਹਿਬ ਬੈਠੇ ਆ ਜੀ, ਇੱਧਰ ਨਾਲ ਉਹਨਾਂ ਦੇ ਭਾਣਜੇ ਬੈਠੇ ਆ, ਡਾਕਟਰ ਸ਼ਾਹ ਨਵਾਜ਼ ਸਾਹਿਬ ਆ ਜੀ, ਨਾਲ ਉਹਨਾਂ ਦੇ ਭਾਣਜੇ ਫੈਸਲ ਸਾਹਿਬ ਆ ਜੀ, ਤੇ ਇਹ ਸਾਡੇ ਗਰਾਈ ਪਿੰਡ ਤੋਂ ਹਸਨ ਰਜ਼ਾ ਸਾਹਿਬ ਜੀ, ਰੋਣਾਲੀ ਤੋਂ ਹਸਨ ਰਜ਼ਾ ਵੱਟੂ ਸਾਹਿਬ, ਤੇ ਸ਼ਹਜ਼ਾਦ ਸਾਹਿਬ ਦਾ ਤੁਹਾਨੂੰ ਪਤਾ, ਰਾਣਾ ਅਸਲਮ ਸਾਹਿਬ ਨਾਲ ਤੁਹਾਡੀ ਲੰਬੀ ਫਿਰ ਗੱਲਬਾਤ ਕਰਾਉਂਦੇ ਆ। ਤੇ ਇਹਨਾਂ ਦੀ ਮੁਹੱਬਤ ਦੇਖੋ, ਇਹਨਾਂ ਦਾ ਪਿਆਰ ਦੇਖੋ ਜੀ। ਬਈ ਇੱਥੋਂ ਅਸੀਂ ਆਏ ਆ ਤੜਕੇ, ਜੇ ਤੜਕੇ ਦਾ ਟਾਈਮ ਆ ਆਪਣਾ, ਅਸੀਂ ਕੰਮ ਕੁਮ ਨਿਬੇੜ ਕੇ ਪਹੁੰਚੇ ਆ। ਤੇ ਆ ਦਿਖਾਇਓ ਜੀ ਵੀ ਤੜਕੇ ਇਹਨਾਂ ਨੂੰ ਪਤਾ ਸੀਗਾ ਵੀ ਆ ਰਹੇ ਆ। ਆ ਹਲਵਾ ਤੇ ਪੂਰੀ ਬਣਾਈ ਸੀ, ਇਹ ਐਡੀ ਮੁਹੱਬਤ। ਜਿਉਂਦੇ ਵਾਸਤੇ ਰਹੋ ਜੀ। ਇੰਨੀ ਖੇਚਲ ਦੀ ਤਾਂ ਲੋੜ ਹੀ ਨਹੀਂ ਸੀਗੀ ਜਿੰਨੀ ਤੁਸੀਂ ਕੀਤੀ ਹੈ ਜੀ। ਹਾਂ ਹਲਵਾ, ਮੈਂ ਹਲਵਾ ਹੀ ਦੇਖ ਰਿਹਾ ਸੀ। ਅੱਛਾ ਬੱਲੇ ਬੱਲੇ, ਉਹ ਛੋਲਿਆਂ 'ਚ ਗੋਸ਼ਤ ਨਹੀਂ, ਉਹ ਤੜਕੇ ਨਾਸ਼ਤਾ ਦਿੰਦੇ। ਵਾਹ ਵਾਹ, ਜਿਉਂਦੇ ਨਾਲ। ਅੱਛਾ ਨਾਲ ਇਹ ਨਾਨ ਆ ਦਿਖਾਇਓ ਜੀ, ਇੱਕ ਕੱਢ ਕੇ ਨਾਨ। ਇਹ ਇਹਨੇ ਬੰਦੇ ਅਸੀਂ 4 ਆ ਜੀ, ਨਾਸ਼ਤਾ ਮਾਸ਼ਾਅੱਲਾ ਹੈਗਾ 50 ਬੰਦਿਆਂ ਦਾ। ਜਿਉਂਦੇ ਵਾਸਤੇ ਰਹੋ ਜੀ। ਟਪਕੇ ਦੇ ਅੰਬ ਕੱਟੇ ਪਏ ਆ, ਤੇ ਇਹ ਬੜੀ ਇਹ ਅਸਲੀ ਪੰਜਾਬ ਆ ਜੀ। ਇਹ ਇੰਨਾ ਮੋਹ ਪਿਆਰ ਵੀ ਇੱਥੋਂ ਅਸੀਂ 2 ਮੁਰੱਬਿਆਂ ਤੋਂ ਆਏ ਆ, ਤੇ ਇੰਨੀ ਮੁਹੱਬਤ ਪਿਆਰ ਇਹਨਾਂ ਨੇ ਸਾਡੇ ਵਾਸਤੇ ਕੀਤੀ। ਅਸੀਂ ਹੁਣ ਨਾਸ਼ਤਾ ਕਰਦੇ ਹਾਂ ਜੀ, ਤੇ ਬਟਨ ਦੱਬ ਲੈਂਦੇ, ਤੇ ਹੁਣ ਜਾ ਕੇ ਬਾਗ 'ਚ ਅੰਜੀਰਾਂ ਵਾਲੇ 'ਚ, ਤੇ ਉਹ ਰਾਣਾ ਸਾਹਿਬ ਨਾਲ ਵੀ ਗੱਲ ਕਰਾਵਾਂਗੇ, ਡਾਕਟਰ ਸਾਹਿਬ ਨਾਲ ਵੀ ਕਰਾਵਾਂਗੇ, ਤੇ ਅੰਜੀਰ ਦੀ ਜਿਹੜੀਆਂ ਬਰੀਕੀਆਂ ਨਾ ਜੀ, ਅੰਜੀਰ ਦੀ ਸਾਰੀ ਗੱਲ ਕਰਾਂਗੇ, ਬਿਮਾਰੀ ਤੇ ਨਸਲਾਂ ਤੇ ਅੱਜ ਕੱਲ੍ਹ ਦੇ ਮੌਸਮ ਤੇ। ਫਿਰ ਇੱਕ ਹੋਰ ਨੁਕਤੇ ਦੀ ਗੱਲ ਆ ਵੀ ਡਾਕਟਰ ਸਾਹਿਬ ਹੁਣੀ ਇੱਥੇ ਕਿੱਦਾਂ ਪਹੁੰਚੇ ਆ, ਇਹ ਵੀ ਤੁਹਾਨੂੰ ਅਸੀਂ ਆਪਣੀ ਫਿਲਮ ਦੇ ਵਿੱਚ ਦੱਸਾਂਗੇ। ਰਾਣਾ ਸਾਹਿਬ ਨਾਸ਼ਤਾ ਤਾਂ ਉਮੀਦ ਆ ਵੀ ਸਵਾਦੀ ਹੋਊਗਾ, ਪਰ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਸੀਂ ਇੰਨੀ ਚਾਹਤ, ਇੰਨੀ ਪਿਆਰ, ਇੰਨੀ ਇੱਜ਼ਤ ਦਿੱਤੀ ਸਾਨੂੰ ਵੀ ਰੰਗ ਬਰੰਗੀਆਂ 17 ਸ਼ਾਵਾਂ ਬਣਾ ਕੇ ਰੱਖੀਆਂ। ਬੜੇ ਸ਼ੁਕਰਗੁਜ਼ਾਰ ਹਾਂ ਕਿ ਡਾਕਟਰ ਸਾਹਿਬ ਤਸ਼ਰੀਫ ਲੈ ਰਹੇ ਹਾਂ, ਤੇ ਪੀਐਚਡੀ ਡਾਕਟਰ ਸਾਹਿਬ ਤਸ਼ਰੀਫ ਲੈ ਰਹੇ, ਆਰਥੋਪੈਡਿਕ ਡਾਕਟਰ ਤਸ਼ਰੀਫ ਲੈ ਰਹੇ। ਤੁਹਾਡੀ ਵੀਡੀਓ ਦੇਖ ਕੇ ਤੁਸੀਂ ਆਏ ਹੋ, ਸਾਨੂੰ ਬੜੀ ਖੁਸ਼ੀ ਆ। ਬੜੀ ਮਿਹਰਬਾਨੀ। ਅਸੀਂ ਕਹਿੰਦੇ ਕਿ ਤੁਸੀਂ ਰੋਜ਼ ਆਓ, ਸਾਡਾ ਆਪਣਾ ਘਰ ਆ ਜੀ, ਕਿਉਂ ਨਹੀਂ। ਇੱਥੇ ਦੱਬੋ ਜੀ ਬਟਨ, ਫਿਰ ਨਾਸ਼ਤਾ ਕਰ ਲਈਏ ਫਿਰ। अस्सलाम वालेकुम। ਸਿਆਣੇ ਕਹਿੰਦੇ ਵੀ ਕੰਮ ਆਪਣਾ ਤੇ ਸੋਭਾ ਲੋਕਾਂ ਦੀ, ਵੀ ਹਲਾਸ਼ੇਰੀ ਲੋਕਾਂ ਦੀ, ਕੰਮ ਆਪਣਾ ਕਰਨਾ, ਕੰਮ ਐਸਾ ਕਰੋ। ਅਸੀਂ ਤੁਹਾਨੂੰ ਕਈ ਦਿਨ ਪਹਿਲਾਂ ਦਿਖਾਈ ਸੀ ਆਹ ਅੰਜੀਰ, ਉਦੋਂ ਅੰਜੀਰਾਂ ਕੱਚੀਆਂ ਸੀ, ਤੇ ਅੱਜ ਕਹਿ ਲਓ ਵੀ ਸਾਉਣ ਦਾ ਪੱਖ ਲੱਗ ਗਿਆ, ਹਾੜ ਦੀ 10 ਹੋ ਗਈ ਆ, ਤੇ ਹੁਣ ਗੁੰਮਾ ਬਣਨ ਲੱਗ ਗਿਆ ਵੀ ਹਾੜ ਦੇ ਵਿੱਚ 10 ਤਰੀਕ ਤੋਂ ਬਾਅਦ ਪੱਖ ਲੱਗ ਜਾਂਦਾ ਸਾਉਣ ਭਾਦੋਂ ਦਾ, ਤੇ ਅੰਜੀਰਾਂ ਹੁਣ ਪੱਕ ਰਹੀਆਂ। ਜਦੋਂ ਸਾਨੂੰ ਪਤਾ ਲੱਗਿਆ ਨਾ ਵੀ ਅੰਜੀਰਾਂ ਪੱਕ ਰਹੀਆਂ, ਅਸੀਂ ਉੱਥੋਂ ਤੜਕੇ ਆਪਣਾ ਕੰਮ-ਕੁਮ ਕੀਤਾ, ਅਸੀਂ ਕਿਹਾ ਚੱਲ ਕੇ ਨਾ ਅੰਜੀਰਾਂ ਦਿਖਾਉਂਦੇ ਆ, ਤੇ ਸਾਡੇ ਲਾਗੇ ਹੀ ਇਹ ਪਿੰਡ ਪੈਂਦਾ, ਤੇ ਬਹੁਤ ਹੀ ਫਿਰ ਸਾਨੂੰ ਨਾ ਚਾਅ ਇਸ ਗੱਲ ਤੇ ਚੜਿਆ ਵੀ ਜਿਹੜੇ ਤੁਸੀਂ ਇਸ ਟਾਈਮ ਸਾਡੇ ਨਾਲ ਦੇਖ ਰਹੇ ਹੋ ਨਾ ਸਾਡੇ ਭਰਾ, ਇਹ ਸਾਡੀ ਪਿਛਲੀ ਵੀਡੀਓ ਅਸੀਂ ਬਣਾਈ ਸੀ ਅੰਜੀਰਾਂ ਦੀ, ਉਦੋਂ ਕੱਚੀਆਂ ਦੀ ਬਣਾਈ ਸੀ, ਤੇ ਕੱਚੀਆਂ ਅੰਜੀਰਾਂ ਦੀ ਵੀਡੀਓ ਦੇਖ ਕੇ ਤੇ ਅੱਜ ਇਹ ਅਸਲਮ ਸਾਹਿਬ ਨਾਲ ਤੁਹਾਡੀ ਗੱਲ ਅੱਗੇ ਵੀ ਕਰਾਈ, ਆੜੂਆਂ ਦਾ ਬਾਗ ਸੀ ਇਹਨਾਂ ਦਾ, ਤੇ ਇਹ ਅਸਲਮ ਸਾਹਿਬ ਕੋ ਪਹੁੰਚੇ ਰੱਬੀ ਸਬੱਬੀ, ਰੱਬੀ ਅਸੀਂ ਪਹੁੰਚ ਗਏ ਤੇ ਇਕੱਠੇ ਹੋ ਗਏ ਆ। ਇਹ ਸਾਡੇ ਡਾਕਟਰ ਸਾਹਿਬ ਆ, ਡਾਕਟਰ ਸ਼ਾਹ ਨਵਾਜ਼ ਸਾਹਿਬ, ਇਹ ਹਾਂਜੀ, ਉਹਨੇ ਤੁਹਾਡੀ ਰਿਹਾਇਸ਼ ਕਿੱਥੇ? ਖਿੱਦਰ ਵਾਲੇ ਦੇ। ਇਹ ਡਾਕਟਰ ਸਾਹਿਬ ਜੀ ਉੱਥੋਂ ਖਿੱਦਰ ਵਾਲੇ ਦੇ, ਤੇ ਆ ਜੀ ਡਾਕਟਰ ਫੈਸਲ ਸਾਹਿਬ। ਹਾਂਜੀ ਡਾਕਟਰ ਸਾਹਿਬ ਤੁਸੀਂ ਕਿਹੜੀ ਥਾਂ ਦੇ? ਜਿਸ ਯੂਨੀਵਰਸਿਟੀ ਫੈਸਲਾਬਾਦ ਸੇ ਲਈਆ ਹੈ। ਹਾਂ ਇਹ ਲਈਆ ਤੋਂ ਆਏ ਜੀ। ਇਹਨਾਂ ਨੇ ਵੀਡੀਓ ਉਦੋਂ ਦੇਖੀ ਲਈਏ ਦੀ, ਤੇ ਆ ਵੀਡੀਓ ਲਈਏ ਬਹਿ ਕੇ ਦੇਖੀ, ਤੇ ਇਹਨਾਂ ਨੇ ਅੱਜ ਰਾਬਤਾ ਕਰਕੇ ਪਹੁੰਚੇ ਇੱਥੇ। ਆ ਗਾਂ ਨੂੰ ਕਰਕੇ ਦਿਖਾ। ਇਹਨਾਂ ਨੂੰ ਚਾਹੀਦੀਆਂ ਸੀਗੀਆਂ ਤਾਜ਼ੀਆਂ ਅੰਜੀਰਾਂ, ਜਿਹੜੀਆਂ ਉਹ ਧਾਗੇ 'ਚ ਪਰੋਈਆਂ ਹੁੰਦੀਆਂ ਨਾ, ਉਹ ਡਾਕਟਰ ਸਾਹਿਬ ਕਹਿੰਦੇ ਸਾਨੂੰ ਉਹ ਚਾਹੀਦੀਆਂ ਨਹੀਂ ਸੀ, ਇਹ ਸਾਨੂੰ ਤਾਜ਼ੀਆਂ ਚਾਹੀਦੀਆਂ। ਤੇ ਇਸ ਟਾਈਮ ਜਿਹੜਾ ਨਾਲ ਦੇ ਮੁਲਕ ਦਾ ਅਫਗਾਨਿਸਤਾਨ ਦਾ ਕਹਿੰਦੇ ਬਾਰਡਰ ਬੰਦ ਆ, ਹਾਲਾਤ ਨਹੀਂ ਇਸ ਟਾਈਮ ਠੀਕ ਦੁਨੀਆ ਦੇ, ਤੇ ਇਹਨਾਂ ਨੂੰ ਤਾਜ਼ੀਆਂ ਕਿਤੋਂ ਲੱਭ ਨਹੀਂ ਰਹੀਆਂ ਸੀਗੀਆਂ। ਤੇ ਅਸਲਮ ਸਾਹਿਬ ਨਾਲ ਗੱਲ ਉਹੀ ਆ ਗਈ
ਵੀ ਚਲੋ ਸਾਡੇ ਵੀਡੀਓ ਦੇ ਰਾਹੀਂ ਨਾ ਜਿੱਦਾਂ ਵੀ ਇਹ ਪਹੁੰਚ ਗਏ, ਇਹ ਤਾਂ ਸਹੀ ਮੌਕੇ ਤੇ ਪਹੁੰਚ ਗਏ। ਜੀ ਜੀ ਪਰ ਗੱਲ ਇਹ ਹੈ ਰਾਣਾ ਸਾਹਿਬ ਵੀ ਤੁਸੀਂ ਇੱਕ ਮਿਸਾਲ ਆ ਵੀ ਕੰਮ ਤਾਂ ਇਹ ਤੁਹਾਡਾ ਆਪਣਾ ਕੀਤਾ ਹੈ, ਜੀ ਜੀ ਆੜੂ ਵੀ ਹੈ, ਤੁਸੀਂ ਉਹਦੇ ਤੋਂ ਪੈਸੇ ਕਮਾਏ ਆ, ਇਹਦੇ ਤੋਂ ਵੀ ਰੱਬ ਤੁਹਾਨੂੰ ਰੋਜ਼ੀ ਦਊਗਾ। ਜੀ ਅਲਹਮਦੁਲਿਲਾ ਜੀ, ਪਰ ਸਾਡੀ ਤੁਹਾਨੂੰ ਸ਼ਾਬਾਸ਼, ਬੜੀ ਮਿਹਰਬਾਨੀ ਜੀ। ਸਿਆਣੇ ਕਹਿੰਦੇ ਕੰਮ ਆਪਣਾ ਸੋਭਾ ਲੋਕਾਂ ਦੀ, ਉਹ ਆਹ ਹੁੰਦਾ ਕੰਮ ਐਸਾ ਕਰੋ ਵੀ ਲੋਕ ਨਜ਼ਾਰੇ ਲੈਣ, ਸਹੀ ਗੱਲ ਹੈ ਉਹ ਕਹਿਣ ਯਾਰ ਵੀ ਕੰਮ ਕੀਤਾ, ਬੰਦੇ ਸ਼ਾਬਾਸ਼ ਦੇ। ਹੁਣ ਆ ਇਹ ਸਾਡੇ ਵਾਸਤੇ ਤਾਂ ਇਹ ਬੜੀ ਵੱਡੀ ਨੇਮਤ ਆ, ਇਸ ਫਲ ਦੀਆਂ ਸਿਫਤਾਂ ਕਰਾਂ ਤੇ ਮੈਂ ਕਰ ਹੀ ਨਾ ਸਕਾਂ। ਇਹ ਐਸਾ ਬਰਕਤਾਂ ਵਾਲਾ ਫਲ ਆ। ਤੇ ਜਿੱਦਾਂ ਹੁਣ ਡਾਕਟਰ ਸਾਹਿਬ ਨੂੰ ਲੋੜ ਪਈ ਹੈ, ਪਹੁੰਚੇ ਡਾਕਟਰ ਸਾਹਿਬ ਨੂੰ ਲੋੜ ਕੀ ਪਈ ਹੈ? ਇਹ ਰਿਸਰਚ ਪੁਆਇੰਟ ਆਫ View ਨਾਲ ਚਾਹੀਦੀ ਸੀ ਅੰਜੀਰ ਫਰੈਸ਼, ਤੇ ਮੈਂ 5-4 ਮਹੀਨੇ ਤੋਂ ਰਿਸਰਚ ਕਰ ਰਿਹਾ ਸੀ, ਕਿਤੋਂ ਵੀ ਫਰੈਸ਼ ਨਹੀਂ ਸੀ ਮਿਲ ਰਹੀ। ਉਦੋਂ ਆਫ ਸੀਜ਼ਨ ਵੀ ਚੱਲ ਰਿਹਾ ਸੀ, ਲੇਕਿਨ ਕਿਸੇ ਡਰਾਈ ਫਰੂਟ ਵਾਲੀ ਸ਼ਾਪ ਤੋਂ ਡਰਾਈ ਵੀ ਨਹੀਂ ਸੀ ਮਿਲ ਰਹੀ, ਆਨਲਾਈਨ ਕਿਸੇ ਮਾਰਟ ਤੋਂ ਇਹਦਾ ਪਾਊਡਰ ਵਗੈਰਾ ਵੀ ਨਹੀਂ ਸੀ ਮਿਲ ਰਿਹਾ। ਉਹ ਪੀਐਚਡੀ ਕਰ ਰਿਹਾ ਮੈਂ, ਤੇ ਐਕਸਪੈਰੀਮੈਂਟਲ ਵਰਕ ਵਾਸਤੇ ਰਿਕੁਆਇਰਡ ਸੀ, ਫਿਰ ਮੈਂ ਪੀਐਚਡੀ। ਤੇ ਉਸ ਤੋਂ ਬਾਅਦ ਮੈਂ ਇਹਦੇ ਤੇ ਕਰ ਰਹੇ ਹਾਂਜੀ ਪੀਐਚਡੀ ਅੰਜੀਰ ਤੇ ਕਰ ਰਹੇ ਹਾਂਜੀ। ਲੈ ਵੇ ਤੇ ਗੱਲ ਇਹ ਫਿਰ ਉਸ ਤੋਂ ਬਾਅਦ ਜਿਹੜਾ ਨਾ ਅੰਜਮ ਸਾਹਿਬ ਦਾ ਇੱਕ ਵਲੌਗ ਦੇਖਿਆ ਮੈਂ ਸੋਸ਼ਲ ਮੀਡੀਆ ਤੇ ਚੈੱਕ ਕਰ ਰਿਹਾ ਸੀ ਵੀ ਕਿਸੇ ਦਾ ਕੋਈ ਬਾਗ ਵਗੈਰਾ ਆ ਜੋ ਕਮਾਲ ਹੋ ਗਿਆ ਜੀ। ਕਰਾਂਗੇ ਬਾਕੀ ਤੇ ਦੇਖੋ ਜੀ ਕੈਸੀ ਗੱਲ ਆ ਕਿ ਚਲੋ ਇਹ ਬੜੀ ਖੁਸ਼ੀ ਹੋਈ ਹੈ ਸੁਣ ਕੇ ਕਿ ਸਾਡਾ ਪੁੱਤਰ ਗਾਂ ਕੋ ਸਰਚ ਕਰ ਰਿਹਾ, ਇਹਦੇ ਤੇ ਡਿਗਰੀਆਂ ਹੋ ਰਹੀਆਂ, ਪੀਐਚਡੀ ਕਰ ਰਿਹਾ ਅੰਜੀਰ ਦੇ ਉੱਤੇ। ਡਾਕਟਰ ਫੈਸਲ ਸਾਹਿਬ ਆ ਜਿਹੜੇ ਸਾਡੇ ਲਾਗੇ ਖਲੋਤੇ, ਮੇਰੇ ਹੱਥ ਵੇਲੇ ਨਹੀਂ, ਮੈਂ ਤਾਂ ਨਹੀਂ ਚਾਹ ਮੈਂ ਉਂਝ ਇਸ਼ਾਰਾ ਕੀਤਾ ਵੀ ਫੈਸਲ ਸਾਹਿਬ। ਤੇ ਫੈਸਲ ਸਾਹਿਬ ਜੀ ਇਹਦੇ ਤੇ ਅੰਜੀਰ ਤੇ ਪੀਐਚਡੀ, ਹਾਂ ਹੱਥ ਵੇਲੇ ਕਰ ਲਓ, ਇਹ ਪੀਐਚਡੀ ਕਰ ਰਹੇ ਆ। ਤੇ ਮੈਂ ਕਹਿੰਦਾ ਪੀਐਚਡੀ ਰਾਣਾ ਅਸਲਮ ਸਾਹਿਬ ਤੇ ਵੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਤੁਹਾਡੇ ਸ਼ੌਕ ਨੂੰ ਸਲਾਮ ਆ, ਤੁਹਾਡੀ ਕੀਤੀ ਹੈ ਨਾ ਉਹ ਕਿੱਥੇ ਕੰਮ ਆ ਰਹੀ ਹੈ, ਉਹ ਕਿੱਥੇ ਤੱਕ ਲੋਕਾਂ ਦੇ ਕੰਮ ਆ ਰਹੀ। ਰਾਣਾ ਸਾਹਿਬ ਇਸ ਸਮੇਂ ਸ਼ੌਕ ਤੇ ਪੀਐਚਡੀ ਕਰ ਰਹੇ ਸ਼ੌਕ ਤੇ ਪੀਐਚਡੀ ਕਰ ਰਹੇ ਆ। ਮਿਹਰਬਾਨੀ ਜੀ। ਤੇ ਅੱਛਾ ਜੀ, ਤੁਸੀਂ ਫਿਰ ਇਹਦੇ ਤੇ ਇਹਦੀਆਂ ਨਸਲਾਂ ਤੇ ਇਹਦੀਆਂ ਬਿਮਾਰੀਆਂ ਤੇ ਇਹਦੀ ਹਰ ਹਾਂਜੀ। ਇਹ ਨਾ ਬਹੁਤ ਸਾਰੇ ਪੌਦੇ ਅਹਿਮੀਅਤ ਦਾ ਨਹੀਂ ਪਤਾ ਹੁੰਦਾ, ਉਹਨਾਂ ਦੀ ਮੈਡੀਸਨਲ ਬਹੁਤ ਇੰਪੋਰਟੈਂਸ ਹੁੰਦੀ, ਦਵਾਈਆਂ 'ਚ ਯੂਜ਼ ਹੁੰਦੇ ਨੇ, ਫੀਡਾਂ ਯੂਜ਼ ਹੁੰਦੇ ਨੇ। ਮਕਸਦ ਹੈ ਵੀ ਇਹ ਜਿਹੜਾ ਅੰਜੀਰ ਹੈ ਸਾਡੀ ਜਿਸਮ ਦੇ ਉੱਤੇ ਕੀ ਇਫੈਕਟ ਕਰਦਾ, ਮਤਲਬ ਕਿਹੜੀ ਚੀਜ਼ ਨੂੰ ਠੀਕ ਕਰਦਾ। ਗਲੂਕੋਜ਼, ਅਸੀਂ ਖਾਂਦੇ ਤਾਂ ਹੈਗੇ ਪ੍ਰੋਟੀਨ, ਆ, ਸਾਨੂੰ ਪਤਾ ਨਹੀਂ ਕਿਹੜੀ ਚੀਜ਼ ਦੇ ਉੱਤੇ ਜ਼ਿਆਦਾ ਇਫੈਕਟ ਕਰਦਾ। ਇਹ ਰਿਸਰਚ ਇਹ ਕਰ ਰਿਹਾ ਕਿ ਕਿਹੜੀ ਚੀਜ਼ ਦੇ ਉੱਤੇ ਇਫੈਕਟ ਕਰਦਾ ਇਹਨਾਂ ਸਾਡੇ ਜਿਸਮ ਦੇ ਵਿੱਚ ਜਾ ਕੇ। ਪਹਿਲੇ ਇਹਨਾਂ ਨੂੰ ਦਾਂਗੇ ਜਾਨਵਰਾਂ ਨੂੰ, ਉਸ ਤੋਂ ਬਾਅਦ ਉਹਨਾਂ ਦੇ ਬਲੱਡ ਸੈਂਪਲ ਲਾਂਗੇ, ਟਿਸ਼ੂ ਸੈਂਪਲ ਲਾਂਗੇ, ਉਹਨਾਂ ਦੇ ਸਾਰੇ ਲੈਬੋਰਟਰੀਆਂ 'ਚ ਟੈਸਟ ਕਰਵਾਵਾਂਗੇ। ਇੱਕ ਟੈਸਟ ਦੀ ਰਿਪੋਰਟ ਆਏਗੀ ਔਰ ਉਹਦੇ ਤੇ ਸਾਰਾ ਐਕਸਪਲੇਨੇਸ਼ਨ ਲਿਖਾਂਗੇ ਫਿਰ ਵੀ ਕਿਵੇਂ ਕਿਹੜੀ ਚੀਜ਼ ਨੇ, ਕਿਉਂਕਿ ਇੱਕ ਮਿਕਸਚਰ ਹੈ ਬਹੁਤ ਸਾਰੇ ਨਿਊਟ੍ਰੀਐਂਟਸ ਦਾ, ਕਿਹੜੇ ਨਿਊਟ੍ਰੀਐਂਟਸ ਗਜ਼ਾਈਅਤ ਹੁੰਦੀ, ਪ੍ਰੋਟੀਨ, ਲਿਪਿਡ, ਵਿਟਾਮਿਨ, ਗਲੂਕੋਜ਼, ਫਾਈਬਰਸ, ਮਿਨਰਲਸ, ਸਾਰੀ ਚੀਜ਼ਾਂ ਹੁੰਦੀਆਂ ਨਾ। ਹੁਣ ਇਹਨਾਂ ਦੇ ਵਿੱਚ ਇਹ ਦੇਖਣੀ ਹੈ ਕਿ ਇਹ ਕਿਹੜੀ ਚੀਜ਼ ਤੇ ਜਾ ਕੇ ਇਫੈਕਟ ਕਰਦੀ, ਕਿ ਸਾਡੇ ਪ੍ਰੋਟੀਨ ਤੇ ਕਰਦੀ ਹੈ, ਸਾਡੇ ਵਿਟਾਮਿਨ ਤੇ ਕਰਦੀ ਹੈ, ਸਾਡੇ ਕਿਹੜੀ ਚੀਜ਼ਾਂ ਦੇ ਇਹ ਇਫੈਕਟ ਕਰ ਰਹੀ ਹੈ। ਲਾਈਕ ਨੈਚੁਰਲ ਜਿਵੇਂ ਬਹੁਤ ਸਾਰੇ ਪਲਾਂਟ ਯੂਜ਼ ਹੁੰਦੇ ਆ, ਸ਼ੂਗਰ ਡਿਕਰੀਜ਼ ਕਰਨ ਲਈ, ਬਿਮਾਰੀਆਂ ਦੇ ਖਿਲਾਫ ਸਾਡੇ ਨਾ ਮੁਦਾਫਿਅਤ ਪੈਦਾ ਕਰਦੀ ਹੈ। ਅੱਛਾ ਇੱਕ ਗੱਲ ਤੁਸੀਂ ਆਖਰੀ ਦੱਸੋ, ਇੱਕ ਬੰਦਾ ਗੱਲ ਕਰਦਾ ਸੀ ਅੱਲਾ ਜਾਣੇ ਝੂਠ ਹੱਕ ਸੱਚ, ਉਹ ਕਹਿੰਦਾ ਸੀ ਵੀ ਇਹ ਜਿਹੜੇ ਬੰਦੇ ਗੋਸ਼ਤ ਨਹੀਂ ਖਾਂਦੇ ਉਹਨੂੰ ਕੀ ਸਾਦੇ, ਉਹਨੂੰ ਹਰਬੀਵੋਰ ਜਿਹੜੇ ਸਬਜ਼ੀਆਂ ਵਗੈਰਾ ਖਾਂਦੇ, ਕਾਰਨੀਵੋਰ, ਉਹ ਨਹੀਂ ਇਹਨੂੰ ਖਾਂਦੇ। ਨਹੀਂ ਪਤਾ ਨਹੀਂ, ਉਹ ਕਹਿੰਦੇ ਇਹ ਗੋਸ਼ਤ ਚ ਆਂਦੀ ਹੈ। ਅੱਛਾ ਪਤਾ ਤੁਹਾਨੂੰ ਇਸ ਗੱਲ ਦਾ? ਨਹੀਂ। ਉਹ ਕਹਿੰਦੇ ਕੋ ਮਕੌੜਾ ਕੀੜਾ ਮਕੌੜੇ ਨੂੰ ਨਾ ਵਿੱਚ ਬੰਦ ਕਰਦੀ ਆ ਤੇ ਉਹਨੂੰ ਇਹ ਖਾਂਦੀ ਆ, ਵੀ ਇਹ ਤਾਂ ਆਪ ਵੀ ਇਹ ਜਾਣ ਲੈਂਦੀ ਕਿਸੇ ਦੀ ਵੀ ਅਸੀਂ ਨਹੀਂ ਇਹਨੂੰ ਖਾਣਾ, ਇਦਾਂ ਸੁਣਿਆ ਹੁਣ ਅੱਲਾ ਜਾਣੇ। ਨਹੀਂ ਕਿਸੇ ਨੇ ਪੁਰਾਣੀ। ਅੱਛਾ ਬੱਕੇ ਨੇ ਫਿਰ ਐਵੇਂ ਗੱਲ ਸੁਣਾਤੀ। ਅੱਛਾ ਡਾਕਟਰ ਸਾਹਿਬ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਜੀ? ਠੀਕ, ਅੱਲਾ ਦਾ ਸ਼ੁਕਰ, ਅਲਹਮਦੁਲਿਲਾ। ਹਾਂਜੀ ਲਾ ਲਓ ਇੱਥੇ 2 ਮਿੰਟ ਤੁਹਾਡੇ ਨਾਲ ਗੱਲ ਕਰਨੀ, ਫਿਰ ਅਸੀਂ ਅਸਲਮ ਸਾਹਿਬ ਨਾਲ ਇਹਦੇ ਤੇ ਕਿਸਮਾਂ ਤੇ ਗੱਲ ਕਰਦੇ। ਤੁਸੀਂ ਮੈਨੂੰ ਫੜਾ ਦਿਓ ਜੀ। ਨਹੀਂ ਕੋਈ ਨਹੀਂ ਖਾਰਾ, ਕੋਈ ਨਹੀਂ ਕੋਈ ਨਹੀਂ, ਇਹਨੂੰ ਚਾਹੇ ਰੱਖ ਲਈਏ, ਹੇਠ ਰੱਖ ਲਓ, ਹੇਠ ਰੱਖ ਲਓ, ਹਾਂ ਹੇਠ ਰੱਖ ਲਓ ਵੀ ਇਹ ਕਿਹੜਾ। ਆਹੋ ਅੱਛਾ ਜੀ, ਮੇਰੇ ਵਾਸਤੇ ਕਾਕੇ ਤੋਂ ਵੱਧ ਮੈਂ ਬੜੀ, ਹਾਂ ਜੀ ਔਲਾਦ ਤਰ੍ਹਾਂ ਹੀ ਪਾਲਣੀਆਂ ਪੈਂਦੀਆਂ, 7 ਸਾਲ ਤੋਂ ਪਾਲ ਔਲਾਦ ਤਰ੍ਹਾਂ। ਵਾਹ ਵਾਹ ਵਾਹ। ਅੱਛਾ ਡਾਕਟਰ ਸਾਹਿਬ ਇਹ ਜਿਹੜੇ ਫਲ ਫਲੂਟ ਆ ਇਹ ਬੰਦੇ ਨੇ ਤੁਸੀਂ ਇਹ ਜੀ ਸਾਡੇ ਹੱਡੀ ਜੋੜ ਆ, ਇਹਨੂੰ ਕੀ ਸਾਦੇ ਆਰਥੋਪੈਡਿਕ, ਇਹ ਸਾਡੇ ਹੱਡੀ ਜੋੜ ਆ। ਤੇ ਇਹਨਾਂ ਨੂੰ ਪੁੱਛਦੇ ਆ ਵੀ ਸਾਡੀਆਂ ਹੱਡੀਆਂ ਵਾਸਤੇ ਫਲ ਫਲੂਟ ਲੋਕਾਂ ਨੂੰ ਤੁਸੀਂ ਕਿਉਂ ਨਹੀਂ ਬੂਟੇ ਲਵਾਉਂਦੇ, ਬਾਗ ਲਵਾਓ, ਦੱਸੋ ਹੁਣ ਦੱਸੋ ਉਧਰ ਨੂੰ। ਅਸੀਂ ਜੀ ਇਹ ਫਲ ਕੁਦਰਤੀ ਫਲ ਹੈ ਔਰ ਇਹ ਇਨਸਾਨੀ ਸਿਹਤ ਵਾਸਤੇ ਬਹੁਤ ਹੀ ਅਹਿਮ ਫਲ ਹੈ। ਹਾਂ ਅगर ये फल लोग खाना शुरू कर दें तो उन्होंने हड्डियों के मसाइल होने ही नहीं। वाह मेरा नाम डॉक्टर शाहनवाज है, मैं आर्थोपेडिक सर्जन हूँ माशाल्लाह, और पिछले 15 से 20 साल से आर्थोपेडिक सर्जरी में काम कर रहा हूँ। बहुत नाम है ना। अब लोग जो है उनकी हड्डियाँ आजकल जब 40 साल से ऊपर इंसान जाता है तो हड्डियाँ बहुत वीक हो जाती हैं और उनको मजबूत करने के लिए ये फल बहुत ज़रूरी है। हम मरीजों को भी बताते हैं कि ये खाया करें, तो कुछ लोग तो खा लेते हैं, कुछ नहीं खाते। तो बहरहाल मेरी गुजारिश है सारे लोगों से कि अगर वो बीमार होना नहीं चाहते और चाहते हैं कि हमारी हड्डियाँ तंदुरुस्त रहें तो वो अंजीर ज़रूर खाएं।
उनके जिस्म इंशाल्लाह ताला ਵਾਹ तंदुरुस्त रहे। ਵਾਹ ਵਾਹ ਡਾਕਟਰ ਸਾਹਿਬ ਬਹੁਤ ਮਿਹਰਬਾਨੀ। ਜਦੋਂ ਤੁਹਾਡੇ ਵਰਗੇ ਲਿਖੇ ਪੜੇ ਬੰਦੇ ਕਹਿਣਗੇ ਨਾ ਫਿਰ ਦੁਨੀਆ ਮੰਨੂਗੀ ਹਾਂਜੀ ਉਸ ਤੇ ਗੱਲ ਦਾ ਅਸਰ ਜ਼ਿਆਦਾ ਉਹਦਾ ਅਸਰ ਬਹੁਤਾ ਹੁੰਦਾ। ਜਿਵੇਂ ਹੁਣ ਸਾਡੇ ਜਦੋਂ ਇਹ ਨਤੀਜਾ ਕੱਢਣਗੇ, ਅੱਛਾ ਤੁਸੀਂ ਇਹ ਡੰਗਰਾਂ ਨੂੰ ਖਵਾਉਣੀ ਹੈ, ਨਹੀਂ ਤੁਸੀਂ ਅੱਗੇ ਕਿਹਾ ਇਹ ਬ੍ਰਾਇਲਰ ਮੁਰਗੀ ਬਰਾਲਰ पता की है ਤੇ एक मिनट मैं इंसाना ਦੇ ਉੱਤੇ ਰਿਸਰਚ ਨਹੀਂ ਨਾ ਹੋ ਸਕਦੀ। ਅੱਛਾ ਇਨਸਾਨਾਂ ਦੀ ਬਾਡੀ ਏਡੀ ਵਿਹਲੀ ਨਹੀਂ। ਕਿਹੜਾ ਬੰਦਾ ਤਿਆਰ ਆ ਜਿਹੜਾ ਮੇਰੇ ਆਪਣੇ ਜਿਸਮ ਤੇ ਤਜਰਬੇ ਕਰਾਏ। ਇਸ ਕਰਕੇ ਪਹਿਲਾਂ ਐਕਸਪੈਰੀਮੈਂਟ ਜਿਹੜਾ ਹੁੰਦਾ ਨਾ ਉਹ ਜਾਨਵਰਾਂ ਤੇ ਕਰੀਦਾ। ਜਾਨਵਰ ਮਰ ਵੀ ਜਾਏਗਾ ਤਾਂ ਖੈਰ ਹੈ। ਸਾਲ ਉਹਦੇ ਬਲੱਡ ਸਾਡੇ ਟੈਸਟ ਜਾਨਵਰ ਦੀ ਕੁਝ ਹੁੰਦੇ, ਜਿੱਦਾਂ ਅਸੀਂ ਕੋਲੇਸਟ੍ਰੋਲ ਚੈੱਕ ਕਰਾਈਦਾ, ਯੂਰਿਕ ਐਸਿਡ ਚੈੱਕ ਕਰਾਈਦਾ, ਅਸੀਂ ਐਚਬੀ ਚੈੱਕ ਕਰਾਈਦਾ, ਜਾਨਵਰ ਦਾ ਵੀ ਇਦਾਂ ਹੀ ਹੈ। ਸਿਸਟਮ ਇੱਕੋ ਹੀ ਹੈ ਸਾਰਾ ਸਿਸਟਮ। ਲੇਕਿਨ ਇਹ ਹੈ ਕਿ ਉਹਨਾਂ ਦੇ ਉੱਤੇ ਪਹਿਲਾਂ ਅਸੀਂ ਜਿਹੜੇ ਹੈਗੇ ਨਾ ਆਰਥੋਪੈਡਿਕ ਸਰਜਨ, ਅਸੀਂ ਵੀ ਹੱਡੀਆਂ ਦਾ ਤਜਰਬੇ ਪਹਿਲਾਂ ਰਿਚ ਨਹੀਂ ਹੁੰਦੇ, ਬਾਂਦਰ ਇਹਨਾਂ ਦੀਆਂ ਹੱਡੀਆਂ ਦੇ ਕਰਦੇ ਆ। ਅੱਛਾ ਪ੍ਰੈਕਟਿਸ ਸਾਰੀ ਸਾਰੀ ਰਾਡ ਪਾੜੇ ਪਲੇਟਾਂ ਵਾਲੀ ਖਾਂਦੇ ਉਹਨਾਂ ਤੇ ਖਾਂਦੇ। ਉਹ ਦੇਖੋ ਨਾ ਇਨਸਾਨੀ ਜਾਨ ਤੇ ਏਡੀ ਨਹੀਂ ਨਾ ਵੇਲੀ ਕਿ ਜਿਹਦਾ ਤਜਰਬਾ ਕਰੋ ਦਿਹਾੜੀ ਤੋੜ ਦਿਓ, ਫਿਰ ਉਹ ਕੰਮ ਖਰਾਬ ਹੋ ਜਾਏਗਾ ਨਾ। ਮਤਲਬ ਤੁਹਾਡਾ ਜਿਗਰਾ ਜੀ, ਜਿਵੇਂ ਤੁਸੀਂ ਕਰਦੇ ਆ ਨਾ। ਸਹੀ ਗੱਲ ਹੈ। ਹਾਂ ਇਹ ਤੁਹਾਡਾ ਜਿਗਰਾ। ਅੱਛਾ ਤੁਸੀਂ ਫਿਰ ਨਤੀਜਾ ਜੋ ਕੱਢਿਓ ਸਾਨੂੰ ਦੱਸਿਓ ਹੈ। ਠੀਕ ਹੈ ਜ਼ਰੂਰ। ਕੀ ਬਣਿਆ? ਇਹ ਜਿਵੇਂ ਪਹਿਲੀ ਵੀਡੀਓ ਦੇਖ ਕੇ ਅੱਜ ਅੰਜਮ ਸੋਰੇ ਸਾਹਿਬ ਨਾਲ ਫਿਰ ਮਿਲੇ ਸੀ ਕੁਦਰਤੀ, ਤੇ ਅੱਜ ਇਹ ਸੈਂਪਲ ਲੈ ਕੇ ਜਾ ਰਹੇ ਆ। ਇਹਦੇ ਟ੍ਰਾਇਲ ਐਕਸਪੈਰੀਮੈਂਟਲ ਵਰਕ ਤੋਂ ਬਾਅਦ, ਟੈਸਟਾਂ ਤੋਂ ਬਾਅਦ ਜੋ ਵੀ ਇਹਦੇ ਰਿਜ਼ਲਟ ਹੋਣਗੇ, ਇੱਕ ਦਫਾ ਫਿਰ ਅਸੀਂ ਦੁਬਾਰਾ ਇਕੱਠੇ ਹੋ ਕੇ ਉਹ ਪਬਲਿਕ ਨਾਲ ਸ਼ੇਅਰ ਕਰਾਂਗੇ, ਉਹਦੇ ਬੈਨੀਫਿਟਸ ਦੱਸਾਂਗੇ, ਫੈਕਟਸ ਐਂਡ ਫਿਗਰਸ ਨਾਲ ਉਹਦੇ ਬੈਨੀਫਿਟਸ ਦੱਸਾਂਗੇ, ਔਰ ਉਹਨਾਂ ਦੀ ਕੀ ਬਾਡੀ ਤੇ ਪੋਜ਼ਿਟਿਵ ਇਫੈਕਟਸ ਨੇ, ਬਾਡੀ ਗਰੋਥ ਤੇ ਫਿਜ਼ੀਓਲੋਜੀ ਤੇ ਬਲੱਡ ਪੈਰਾਮੀਟਰਸ ਤੇ। ਔਰ ਇਨਸ਼ਾਅੱਲਾ ਮੇਰਾ PhD ਦਾ ਵਰਕ ਹੈ, ਤੇ PhD ਦੇ ਇਨਸ਼ਾਅੱਲਾ ਜਦੋਂ ਥੀਸਿਸ ਡਿਫੈਂਸ ਹੋਏਗਾ, ਅਸੀਂ ਅੰਜਮ ਸਾਹਿਬ ਨੂੰ ਇੱਕ ਦਫਾ ਫਿਰ GC ਯੂਨੀਵਰਸਿਟੀ ਬੁਲਾਵਾਂਗੇ ਸਪੈਸ਼ਲੀ ਐਜ਼ ਅ ਗੈਸਟ। ਇਹ ਉਸ ਡਿਫੈਂਸ ਦੇ ਵਿੱਚ ਵੀ ਉਮੀਦ ਹੈ ਕਿ ਲਾਜ਼ਮੀ ਹੋਣ। ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ ਜੀ। ਆ ਸਾਡੇ ਕੋਲ ਪੱਕੀ ਅੰਜੀਰ ਤੋੜੀ ਹੈ ਜੀ ਅਸੀਂ, ਆ ਦੇਖ ਲਓ। ਅੰਜੀਰ ਦਾ ਨਾਮ ਕੀ ਆ? ਆਪਣਾ ਨਾਮ ਦੱਸ। ਅਵੈਸ਼ ਵੈਸ ਜਿਉਂਦਾ ਵਸਦਾ ਰਹਿ। ਆ ਭਾਈ ਹੈ ਛੋਟਾ ਜਰਾ। ਹਾਂਜੀ ਅੱਛਾ ਰਾਣਾ ਸਾਹਿਬ, ਇਹ ਸਾਨੂੰ ਥੋੜ੍ਹੀਆਂ ਨਸਲਾਂ ਦੇ ਉੱਤੇ ਸਾਨੂੰ ਨਾਲੇ ਬੂਟੇ ਦਿਖਾ ਦਿਓ, ਨਾਲੇ ਦੱਸ ਦਿਓ ਵੀ ਇਹ ਨਸਲ ਕਿਹੜੀ ਕਿਹੜੀ ਹੈ। ਇਹ ਅਸੀਂ ਲਾਈ ਨੇ ਪਾਲ ਮਾਤਾ ਆ। ਪਾਲ ਮਾਤਾ। ਪਾਲ ਮਾਤਾ ਲੇਕਿਨ ਇਹਦੇ ਤੇ ਇਹ ਕਿ ਜਿਸ ਅਸੀਂ ਉਸ ਮੁxtਲਿਫ ਵੈਰਾਈਟੀਆਂ ਅਸੀਂ ਗ੍ਰਾਫਟ ਕੀਤੀਆਂ। ਅੱਛਾ ਜੀ। ਇਹਦੇ ਵਿੱਚ ਯਰੂਸ਼ਲਮ ਕੀਤੀ ਆ, ਇਹਦੇ ਤੇ ਇਟਾਲੀਅਨ ਹਨੀ ਕੀਤੀ ਆ। ਇਹਦੇ ਤੇ ਹਾਂ, ਇਹਦੇ ਤੇ ਨਾ ਮਤਲਬ ਕਿ ਤੁਸੀਂ ਕੋਈ ਵੀ ਵੈਰਾਈਟੀ ਕਰੋ ਤੇ ਬੜੀ ਕਾਮਯਾਬ ਆ। ਸਾਡੇ ਤੁਹਾਡੇ ਸਾਹਮਣੇ ਆ। ਅੱਛਾ ਯਲਾ ਮਾਤਾ ਕਿਹੜੀ ਦੱਸੀ? ਪਾਲ ਮਾਤਾ। ਹਾਂਜੀ ਅੱਛਾ ਆ ਪਾਲ ਮਾਤਾ ਜੀ। ਹਾਂਜੀ ਹਾਂ ਆ ਬੂਟਾ ਦਿਖਾਓ ਜੀ, ਪਾਲ ਮਾਤਾ ਜਾ ਰਾਣਾ ਸਾਹਿਬ ਦੱਸ ਰਹੇ ਆ। ਬੜਾ ਫਲ ਚੱਕਦੀਆਂ ਨੇ ਤੇ ਮਾਸ਼ਾਅੱਲਾ ਦੇਖੋ ਬਹੁਤ ਸਾਰੀਆਂ ਪੱਕੀਆਂ ਨੇ। ਤੁਸੀਂ ਬਾਹੂ ਖਾਲ ਦੇ ਦਿਖਾਓ ਕਿਤੇ ਲੱਗੀ ਹੋਈ ਜੀ। ਹਾਂਜੀ ਹਾਂ ਵੀ ਪੱਕੀ ਹੋਈ ਹੈ। ਅੱਛਾ ਮਾਸ਼ਾਅੱਲਾ ਠੀਕ ਹੈ। ਅੱਛਾ ਇਹ ਪਾਲ ਮਾਤਾ ਜੀ। ਹਾਂਜੀ ਇਹ ਪਾਲ ਮਾਤਾ ਜੀ। ਇਹਦੇ ਤੇ ਅਸੀਂ ਮੁxtਲਿਫ ਵੈਰਾਈਟੀਆਂ ਵੀ ਗ੍ਰਾਫਟ ਕਰ ਸਕਦੇ ਹਾਂ, ਕਰੀਆਂ ਵੀ हैं। ਅੱਗੇ ਇਸ ਤੇ ਅਸੀਂ ਇਟਾਲੀਅਨ ਹਨੀ ਕਰੀ ਹੋਈ ਆ, ਤੇ ਇਸ ਤੋਂ ਇਲਾਵਾ ਯੰਬੋ ਸੂਰੀਆ ਦੀ ਵੀ, ਤੇ ਕੁਛ ਕਰਨੀਆਂ ਤੇ ਕੁਛ ਲੱਗੀਆਂ ਅੱਗੇ ਵੀ ਖੜੀ ਆਪਣਾ ਇਟਾਲੀਅਨ ਹਨੀ ਅੱਗੇ ਖੜੀ ਸਵੀਟ ਨਾ, ਬਹੁਤ ਨੇ ਮਾਸ਼ਾਅੱਲਾ ਅਲਹਮਦੁਲਿਲਾ ਇਹਦੇ ਚ। ਜੀ ਕੀੜਾ ਨਹੀਂ ਪੈਂਦਾ ਜੀ ਅੱਜ? ਨਹੀਂ ਕੀੜਾ ਨਹੀਂ ਪੈਂਦਾ ਇਹਨੂੰ। ਕੁਦਰਤੀ ਇਸ ਤਰ੍ਹਾਂ ਹੈ ਵੀ ਇਹਦੇ ਨੂੰ ਕੀੜਾ ਨਹੀਂ ਪੈਂਦਾ। ਹਾਂ ਕੀੜਾ ਕੋਈ ਨਹੀਂ ਪੈਂਦਾ, ਲੇਕਿਨ ਲੋਕ ਤੋੜਦੇ ਨੇ, ਇਹਦੀ ਚੋਰੀ ਘੱਟ ਆ, ਕਿਉਂਕਿ ਲੋਕ ਜਦ ਖੋਲਦੇ ਕਹਿੰਦੇ ਪਤਾ ਰੇਸ਼ੇ ਦੇਖ ਕੇ ਕਹਿੰਦੇ ਜੀ ਇਹ ਤਾਂ ਉਹ ਕੀ ਕਹਿੰਦੇ ਇਹ ਤਾਂ ਕੀੜੇ ਪਏ ਆ। ਇਹਦੀ ਸਾਡੇ ਸਾਰਿਆਂ ਨਾਲੋਂ ਘੱਟ ਚੋਰੀ ਸਾਡੀ ਇਹਦੀ ਆ। ਵਰਨਾ ਸਾਡੇ ਕੱਚੇ ਅਮਰੂਦ ਨਹੀਂ ਛੱਡਦੇ, ਕੱਚੇ ਉਹ ਨਹੀਂ ਛੱਡਦੇ, ਕੀ ਕਹਿੰਦੇ ਆ ਉਹ ਸੇਬ ਨਹੀਂ ਛੱਡਦੇ। 20 ਲੱਖ ਦੇ ਵਿੱਚ ਤਿੰਨਾਂ ਪਰ ਹੋਏ। ਸਹੀ ਹੈ। ਨਹੀਂ ਉਹ ਜੋ ਸੂਰਤ ਸੂਰਤ ਲਈ ਸਾਡੀ ਤਾਂ ਦੱਸਣੀ ਪੈਣੀ ਦੱਸਣੀ ਪੈਣੀ ਨਾ। ਗੱਲ ਜਿਹੜੀ ਚੋਰੀ ਘੱਟ ਆ, ਜਿੰਨਾ ਲਾਣਾ ਇਹਦੀ ਚੋਰੀ ਕੋਈ ਨਹੀਂ। ਜਿੱਦਾਂ ਤੁਹਾਨੂੰ ਅੱਗੇ ਦਿਖਾਇਆ ਨਾ ਵੀ ਡਾਕਟਰ ਆ ਹੱਡੀ ਜੋੜਦੇ ਆ, ਇਦਾਂ ਰਾਣਾ ਅਸਲਮ ਸਾਹਿਬ ਵੀ ਡਾਕਟਰ ਆ ਹੱਡੀ ਜੋੜਦੇ। ਉਹ ਕਿਦਾਂ? ਆਹ ਦੇਖੋ ਉਹ ਦਿਖਾਓ ਜੀ। ਆਹ ਜੀ ਇਧਰ ਅਸੀਂ ਵੀ ਹੱਡੀਆਂ ਜੋੜੀਆਂ ਇਧਰ। ਹਾਂਜੀ ਇਹਦੇ ਤੇ ਦੋ ਮੁxtਲਿਫ ਵੈਰਾਈਟੀਆਂ ਇਹਦੇ ਤੇ ਲਾਈਆਂ ਅਸੀਂ। ਇਹ ਦੇਖੋ ਜੀ ਪੱਤੇ ਦੀ ਸ਼ਕਲ ਦੇਖ ਲਓ। ਇਹ ਥੱਲੇ ਪਾਲ ਮਾਤਾ ਦਾ ਪੌਦਾ, ਪਾਲ ਮਾਤਾ ਹੀ ਹੈ ਥੱਲੇ ਪਾਲ ਮਾਤਾ ਤੇ ਉੱਤੇ ਆਹ ਅਸੀਂ ਵੀ ਹੱਡੀਆਂ ਜੋੜੀਆਂ ਦੋ ਮੁxtਲਿਫ ਵੈਰਾਈਟੀਆਂ ਦੇ ਉੱਤੇ ਨਾ। ਹਾਂਜੀ ਉਹਨੂੰ ਕੀ ਸਾਦੇ? ਇਹ ਇਟਾਲੀਅਨ ਹਨੀ ਆ। ਨਹੀਂ ਹਾਂ ਜਿਹੜੀ ਤੁਸੀਂ ਜੋੜਦੇ ਆ ਆ ਗ੍ਰਾਫਟਿੰਗ ਪੈਵੰਦਕਾਰੀ, ਗ੍ਰਾਫਟਿੰਗ ਕਹਿੰਦੇ ਆ, ਪੈਵੰਦਕਾਰੀ ਕਹਿੰਦੇ ਆ। ਤੇ ਆਰਥੋਪੈਡਿਕ ਵਾਲੇ ਉਹ ਹੱਡੀ ਜੋੜਾਂ, ਅਸੀਂ ਲੱਕੜ ਜੋੜਾਂ ਜੀ। ਸਹੀ ਹੈ। ਅੱਗੇ ਵੀ ਇੱਧਰ ਵੀ ਲਾਈਆਂ, ਅੱਗੇ ਵੀ ਲਾਈਆਂ, ਉਹ ਦੇਖ ਹੋਰ ਵੀ ਲਾਈਆਂ। ਆ ਦੇਖੋ ਇਹਨੂੰ, ਵਾਹ ਮਾਲ ਨਵੀਂ ਵੈਰਾਈਟੀ ਦਾ ਫਲ ਲੱਗਿਆ ਇੱਧਰ। ਸੁਭਾਨ ਅੱਲਾ। ਇੱਧਰ ਲੱਗਾ ਫਲ, ਜਨਤਾ ਦਾ ਫਲ ਆ ਜੀ। ਤੇ ਦੇਖੋ ਨਾ ਇਹ ਵੀ ਅਸੀਂ ਗ੍ਰਾਫਟ ਕੀਤੀ ਹੈ, ਇਹਨੂੰ ਫਲ ਲੱਗ ਗਿਆ। ਇਹ ਗ੍ਰਾਫਟ ਹੈ, ਪਿੱਛੇ ਵੀ ਗ੍ਰਾਫਟ ਹੈਗੀਆਂ, ਇੱਧਰ ਵੀ ਗ੍ਰਾਫਟ ਹੈ। ਇਹ ਜਿਹੜਾ ਜੀ ਉਹ ਦਿਖਾਓ ਜੀ, ਇਹਦਾ ਮੂੰਹ ਅੱਡ ਲੈਂਦੀ ਹੈ ਇਹ ਗ੍ਰਾਫਟ, ਇੱਧਰ ਇਹ ਗ੍ਰਾਫਟ ਇੱਧਰ ਵੀ ਗ੍ਰਾਫਟ ਫਲ ਆ ਗਿਆ। ਇੱਧਰ ਸਾਡੀ ਜੀ ਸੁਣਾਓ। ਅਸੀਂ ਵੀ ਨਾਲ ਜੀ ਹਾਂਜੀ ਉਹ ਜਿਹੜਾ ਮੂੰਹ ਅੜਦੀ ਹੈ ਜੀ, ਹਾਂਜੀ ਇਹਦੇ ਕੀ ਵਜ੍ਹਾ ਜੀ? ਇਹਦੇ ਯਾਰ ਮਤਲਬ ਕਿ ਨਾ ਖੁਰਾਕ ਦੀ ਥੋੜੀ ਪਾਣੀ ਦੀ ਨਾ ਕੋਈ ਘਾਟਾ ਵਾਧਾ ਹੋਇਆ। ਅੱਛਾ ਖੁਰਾਕ ਜਿਹੜੀ ਬਾਬਾ ਨੇ ਇਸ ਦਫਾ ਅਸੀਂ ਦੇ ਨਹੀਂ ਸਕੇ, ਇਨਸ਼ਾਅੱਲਾ ਅਗਲੀ ਵਾਰ ਕਰਾਂਗੇ।
ਸਹੀ ਨਾ ਸੁਭਾਨ ਅੱਲਾਹ, ਇਦਾਂ ਹੀ ਲੱਗੀ ਹੋਈ ਅੱਛਾ। ਇਦਾਂ ਹੀ ਲੱਗੀ ਸੀ ਇਦਾਂ ਹੀ ਮੂੰਹ ਡਿਆ ਸੀ ਨੇ। ਇਹ ਜਨਤਾ ਦਾ ਫਲ ਆ, ਬਰਕਤਾਂ ਵਾਲਾ ਫਲ ਆ, ਸ਼ਫਾ ਵਾਲਾ ਫਲ ਆ। ਟੇਸਟ ਕਰਕੇ ਵੀ ਅਗਰ ਇਸ ਨੂੰ ਅਸੀਂ ਮਤਲਬ ਕਿ ਖੁਰਾਕ ਪੂਰੀ ਦਿੰਦੇ, ਪਾਣੀ ਪੂਰਾ ਦਿੰਦੇ, ਤੇ ਇਹ ਸਾਈਜ਼ ਵੀ ਵੱਡਾ ਕਰ ਜਾਣਾ ਸੀ ਨੇ, ਹੋਰ ਮਜ਼ੀਦ ਐਡਾ ਸਾਈਜ਼ ਹੋ ਜਾਂਦਾ। ਸੋ ਪਿਛਲੀ ਫੋਟੋ ਪਈ ਸਾਡੇ ਕੋਲ, ਚ ਪਾਈ ਹੁੰਦੀ ਉਹ ਤਾਂ ਇੰਜ ਕਰਕੇ ਉਹਦਾ ਕੀ ਹੈ ਨਾ, ਫਿਰ ਮੁਖਤਲਿਫ ਪ੍ਰੋਸੈਸ ਨਾ ਖੁਸ਼ਕ ਕਰਦੇ ਆ। ਉਹ ਪ੍ਰੋਸੈਸ ਯਾਨੀ ਕਰਦੇ ਪਾਣੀ ਗਰਮ ਕਰਕੇ ਬੋਇਲ ਕਰ 4-5 ਮਤਲਬ ਕਿ ਜਦੋਂ ਬੋਇਲ ਹੋ ਜਾਂਦਾ ਨਾ ਤੇ 4-5 ਮਿੰਟ ਉਹਦੇ 'ਚ ਪਾਣਾ। ਅਸੀਂ ਉਹ ਵੀ ਕੀਤਾ ਤੇ ਉਸ ਤੋਂ ਬਾਅਦ ਧੁੱਪ 'ਚ ਰੱਖਣਾ ਹੁੰਦਾ ਆ। ਉਹ ਤੇ ਕੱਪੜਾ ਛਪੜਾ ਪਾ ਦਿਓ ਜਾਂ ਤੇ ਕੋਈ ਮਤਲਬ ਕੋਈ ਮਲਮਲ ਟਾਈਪ ਦੇ ਕੋ ਪਾ ਦਿਓ, ਤੇ ਅਸੀਂ ਉਹ ਵੀ ਖੁਸ਼ਕ ਕੀਤੀਆਂ, ਫਿਰ ਉਹਦੇ 'ਚ ਪਾ ਲੈਂਦੇ ਆ। ਜਿਹੜੀ ਨੈਚੁਰਲ ਚੀਜ਼ ਹੈਗੀ ਹੈ ਤਾਜ਼ਾ ਇਹ ਲੋ ਇਹ ਜੀ ਫਰੈਸ਼ ਦੀ ਕਿਆ ਬਾਤ। ਲੱਭਦੀ ਨਹੀਂ ਤੇ ਮਿੱਠੀ ਇੰਨੀ ਆ ਨਾ, ਮਿੱਠੀ ਹੈ ਨਾ, ਹਾਂ ਸ਼ੱਕਰ ਨਹੀਂ ਪਾਈ ਜਿੱਦਾਂ। ਬਿਲਕੁਲ ਸਹੀ ਹੈ ਜੀ। ਸੁਭਾਨ ਅੱਲਾਹ, ਹੈਲੋ ਸੁਭਾਨ। ਮਾਸ਼ਾਅੱਲਾ ਸੁਭਾਨ ਸਾਨੂੰ ਗੱਲ ਵੀ ਕਰਨ ਦੇਗਾ, ਖਵਾਈ ਜਾਏਗਾ। ਖਵਾ ਵੀ ਲਓ ਕਿਹੜਾ ਥੇ ਖਾ ਲਈ ਅੱਗੇ ਖਾਦੀ। ਅੱਛਾ ਸ਼ੁਕਰ ਅਲਹਮਦੁਲਿਲਾ। ਤੇ ਇਹ ਜੀ ਅੱਜ ਅੰਜੀਰ ਸੀ। ਸਾਨੂੰ ਅਸੀਂ ਕਿਹਾ ਵੀ ਮੌਸਮ ਆ, ਦਿਹਾੜੇ ਆ, ਵੀ ਇਹ ਟਾਈਮ ਆ। ਜੇ ਹੁਣ ਅਸੀਂ ਦਿਖਾਤੀ ਵੀ ਜੇ ਰਹਿ ਗਏ ਤਾਂ ਰਹਿ ਗਏ। ਕਿਉਂ ਜਿਹੜਾ ਫਲ ਦਾ ਟਾਈਮ ਹੁੰਦਾ ਦਿਹਾੜੇ ਡੰਗ ਦਾ ਹੁੰਦਾ। ਹੁਣ ਜਿੱਦਾਂ ਅੰਬਾਂ ਦਾ ਮੌਸਮ ਆ, ਉਦੋਂ ਤੁਹਾਨੂੰ ਅੰਬ ਦਿਖਾਏ ਨੇ, ਬਿਲਕੁਲ ਬਿਲਕੁਲ ਇਦਾਂ ਹੀ ਹੁਣ ਮੌਸਮ ਅੰਜੀਰ ਦਾ, ਤੇ ਅੰਜੀਰ ਤੁਹਾਨੂੰ ਦਿਖਾਤੀ। ਆ ਬੋਲ ਜੁੜ ਰਹੇ ਆ। ਹਾਂ ਬੋਲਣਾ ਔਖਾ ਹੋ ਗਿਆ, ਮਿਠਾਸ ਜਿੱਦਾਂ ਗੂੰਦ ਨਹੀਂ ਲੱਗੀ, ਮਿਠਾਸ ਇਦਾਂ। ਅਲਹਮਦੁਲਿਲਾ। ਹਾਂਜੀ, ਤੇ ਇੱਥੇ ਇੱਕ ਵਾਰੀ ਬਟਨ ਦੱਬੋ, ਤੁਹਾਨੂੰ ਫਿਰ ਗਾਂ ਤੋਰਾਂਗੇ। ਹਜੇ ਸਾਡੀ ਫਿਲਮ ਮੁੱਕੀ ਨਹੀਂ ਹੈ, ਗਾਂ ਤੋਰਦੇ ਆ ਇਹਨੂੰ ਇੱਕ ਵਾਰੀ ਦੱਬ। ਸਿਆਣੇ ਕਹਿੰਦੇ ਵੀ ਹਰ ਸ਼ੈ ਦੀ ਮਿਆਦ ਹੁੰਦੀ ਹੈ, ਬੰਦੇ ਦੀ ਵੀ ਮਿਆਦ ਆ। ਜਿਵੇਂ ਬੰਦਾ ਆਇਆ ਨਾ ਤੇ ਇਹਨੇ ਜਾਣਾ, ਇਦਾਂ ਹਰ ਸ਼ੈ ਦੀ ਮਿਆਦ ਆ। ਆ ਟਮਾਟਰ ਨਾ, ਜਿੱਦਾਂ ਬੰਦਾ ਤੁਰਦਾ ਫਿਰਦਾ ਸੋਹਣਾ ਲੱਗਦਾ ਨਾ, ਇਦਾਂ ਹੀ ਟਮਾਟਰ ਲੱਗੇ ਹੋਏ ਬੜੇ ਸੋਹਣੇ ਲੱਗਦੇ ਸੀ। ਅਸੀਂ ਬੜੇ ਚੌੜੇ ਹੋ ਕੇ ਦਿਖਾਉਂਦੇ ਸੀ। ਰੱਬ ਨੇ ਜਿਹੜੀ ਰੋਜ਼ੀ ਲਿਖੀ ਸੀ ਉਹ ਰੋਜ਼ੀ ਵੀ ਅਸੀਂ ਵਿੱਚੋਂ ਲੈ ਲਈ। ਹੁਣ ਟਾਈਮ ਆ, ਇਹ ਸਬਜ਼ੀ ਜਿੰਨੀ ਲਾਣੀ ਔਖੀ ਆ ਨਾ, ਉਸ ਤੋਂ ਬਹੁਤਾ ਮਿਹਨਤ ਨਾਲ ਇਹਨੂੰ ਪੱਟਣਾ ਪੈਂਦਾ। ਜਿੰਨਾ ਖਰਚਾ ਇਹਦੇ ਲਾਣ ਤੇ ਆ, ਓਨਾ ਹੀ ਖਰਚਾ ਇਹਦੇ ਪੱਟਣ ਤੇ ਆ। ਆ ਤੁਸੀਂ ਦੇਖ ਰਹੇ ਜਿਹੜਾ ਕੱਲਾ ਕੱਲਾ ਧਾਗਾ ਅਸੀਂ ਬੰਨਿਆ ਸੀ ਨਾ, ਤੇ ਉਹ ਹੁਣ ਕੱਲਾ ਕੱਲਾ ਧਾਗਾ ਇਦਾਂ ਵੱਢਣਾ। ਆ ਪੂਰੀ ਟਨਲ ਮੈਂ ਵੱਢਿਆ ਆ ਤੇ ਇੱਧਰ ਨੂੰ ਹੁਣ ਜਾ ਰਿਹਾ। ਇਸ ਟਾਈਮ ਟੈਂਪਰੇਚਰ ਫੁੱਲ ਚੜਿਆ ਹੈ, ਮੌਸਮ ਬਹੁਤ ਤੱਤਾ, ਤੜਕੇ ਹੀ ਗਰਮੀ ਹੋ ਗਈ ਸੀ। ਤੇ ਤੜਕੇ ਆਪਣਾ ਕੰਮ ਕੀਤਾ, ਫਿਰ ਅਸੀਂ ਅੰਜੀਰਾਂ ਚਲੇ ਗਏ, ਫਿਰ ਝੱਟ ਸੁੱਤੇ ਆ। ਜਿਹੜਾ ਬੰਦਾ 4 ਵਜੇ ਉੱਠਦਾ ਨਾ, ਜੇ ਉਹ ਦੁਪਹਿਰ ਨੂੰ ਨਹੀਂ ਸੌਂਦਾ, ਉਹ ਨਹੀਂ ਬਚ ਸਕਦਾ। ਜੇ 4 ਵਜੇ ਉੱਠਣਾ ਤੇ ਦੁਪਹਿਰ ਨੂੰ ਝੱਟ ਸੌਣਾ ਪੈਂਦਾ, ਜ਼ਰੂਰੀ ਹੈ। ਹੁਣ ਇਹਨੂੰ ਕੈਮਰਾ ਮਾਰਿਓ। ਹੁਣ ਡੰਗਰਾਂ ਨੂੰ ਪੱਠੇ ਪਾ ਕੇ ਨਾ, ਡੰਗਰਾਂ ਨੂੰ ਬੰਨ੍ਹ ਕੇ ਖੁਰਲੀਆਂ ਤੇ ਅਸੀਂ ਹੁਣ ਆਪਣਾ ਝੂਟੀ ਲਾਵਾਂਗੇ ਇਹਨੂੰ। ਇਹ ਕੰਮ ਜ਼ਿਮੀਂਦਾਰਾਂ ਦਾ ਜਿਹੜਾ ਕੰਮ ਆ ਨਾ, ਇਹ ਇਦਾਂ ਹੀ ਹੁੰਦਾ, ਇਹ ਖਿਲਰਿਆ ਜਿਹਾ ਕੰਮ ਹੁੰਦਾ। ਹੁਣ ਵਿੱਚੋਂ ਦੁਪਹਿਰੇ ਟੂਵਲ ਵੀ ਚਲਾਈ ਰੱਖਿਆ, ਤੇ ਚਲੋ ਟੂਵਲ ਤਾਂ ਮੈਂ ਨਹੀਂ ਚਲਾਇਆ, ਉਹ ਸਾਵਲ ਨੇ ਲਾਇਆ ਪਾਣੀ, ਤੇ ਸਾਵਲ ਪਾਣੀ ਲਾ ਕੇ ਤੇ ਉੱਥੇ ਮੰਜੀ ਲੈ ਗਿਆ ਸੀ, ਉੱਥੇ ਸੁੱਤਾ ਰਿਹਾ, ਨਾਲ ਪਾਣੀ ਲਾਉਂਦਾ ਰਿਹਾ। ਤੇ ਹੁਣ ਉਹ ਪੱਠੇ ਪੁੱਠੇ ਕਰ ਰਿਹਾ। ਤੇ ਆ ਹੁਣ ਤੁਹਾਨੂੰ ਮੈਂ ਹੋਰ 2 ਘੰਟਿਆਂ ਨੂੰ ਨਾ ਇਹ ਦੁਹਾੜਾ ਅੱਲਾ ਕਰੇ ਕਰਨਾ, ਇਹ ਦੁਹਾੜਾ ਤਾਂ ਨਹੀਂ ਹੋਣਾ। ਦੋ ਟਨਲ ਹੋ ਜਾਣਗੀਆਂ ਸ਼ਾਮ ਤੱਕ, 2 ਹੋ ਗਈਆਂ, 2 ਹੋਰ ਹੋ ਜਾਣਗੀਆਂ, ਇਹ ਨਹੀਂ ਖੁਣਗੀਆਂ। ਤੇ ਅਸੀਂ ਅੱਜ ਦੀ ਫਿਲਮ ਸਾਡੀ ਤੁਹਾਡੇ ਤੱਕ ਇਹੀ ਸੀਗੀ ਵੀ ਜੋ ਅਸੀਂ ਕੀਤਾ ਉਹ ਤੁਹਾਨੂੰ ਅਸੀਂ ਦਿਖਾਤਾ ਤੇ ਕਰਨਾ। ਇਹ ਕੱਲੀ ਕੱਲੀ ਨਾ ਇੱਥੋਂ ਵੇਲ ਜਦੋਂ ਉੱਤੋਂ ਵੱਢੀ ਆ ਨਾ, ਇਦਾਂ ਹੀ ਇਹਨੂੰ ਥੱਲੋਂ ਵੱਢਾਂਗੇ, ਇਸ ਤਰ੍ਹਾਂ ਇਦਾਂ ਥੱਲੋਂ ਵੱਢ ਕੇ ਤੇ ਇਦਾਂ ਨਾ ਆ ਇਦਾਂ ਕੱਲੀ ਕੱਲੀ ਨੂੰ ਇਕੱਠੀ ਕਰਨਾ। ਇਹ 'ਚ ਢੇਰੀਆਂ ਲਾਣੀਆਂ, ਇਹ ਸੁੱਕ ਜੂਗੀ ਨਾ, ਹਜੇ ਨਹੀਂ ਅੱਗ ਲਾਣੀ। ਫਿਰ ਅਸੀਂ ਆਹ ਖੋਲਾਂਗੇ ਸੋਟੀਆਂ। ਆ ਟਾਕੀਆਂ ਬੰਨੀਆਂ ਹੋਈਆਂ, 6 ਟਾਕੀਆਂ ਬੰਨੀਆਂ, 6 ਟਾਕੀਆਂ ਅਸੀਂ ਵੱਢਣੀਆਂ। 6 ਟਾਕੀਆਂ ਵੱਢ ਕੇ ਸੋਟੀਆਂ ਪੱਟਣੀਆਂ। ਅੱਜ ਮੈਂ ਸੋਟੀਆਂ ਸਬੂਤੀਆਂ ਕੱਢਣੀਆਂ, ਸਬੂਤੀਆਂ ਕੱਢ ਕੇ ਫਿਰ ਆ ਤਾਰ ਸਬੂਤੀ ਕੱਢਣੀ ਆ। ਸਬੂਤੀ ਕੱਢ ਕੇ ਫਿਰ ਆਹ ਜਿਹੜੀਆਂ ਲਾਈਆਂ ਸਪੋਰਟਾਂ ਲਾਈਆਂ ਸੀ ਵਾਂਸ, ਇਹ ਪੱਟਣੇ ਆ। ਇਹ ਹਰ ਸ਼ੈ ਵਿੱਚੋਂ ਕੱਢ ਕੇ ਨਾ ਢੇਰੀਆਂ ਲਾ ਕੇ ਤਾਂ ਅਸੀਂ ਇਹਨੂੰ ਫਿਰ ਜਦੋਂ ਸੁੱਕ ਗਈਆਂ ਨਾ, ਕੋਈ ਡੰਗਰ ਖਾ ਲੈਣਗੇ, ਕੋਈ ਬੰਦੇ ਚਰਾ ਲੈਣਗੇ। ਫਿਰ ਇਹਨੂੰ ਜੇ ਕੋਈ ਬਚੀਆਂ ਤੇ ਅੱਗ ਲਾਵਾਂਗੇ। ਆ ਜਿਹੜੀ ਹੇਠਾਂ ਆ ਛਾਪਰ ਆ, ਇਹ ਛਾਪਰ ਵੀ ਇਕੱਠਾ ਕਰਨਾ, ਹੇਠਲਾ ਛਾਪਰ ਇਕੱਠਾ ਕਰਕੇ ਤੇ ਛਾਪਰ ਨੂੰ ਵੀ ਲਾਮੇ ਕਿਤੇ ਪੂਰਾਂਗੇ। ਇਹ ਜੀ ਮੈਂ ਤੁਹਾਨੂੰ ਦੱਸਿਆ, ਲਾਣ 'ਚ ਇੰਨੀ ਮਿਹਨਤ ਨਹੀਂ ਹੈ ਜਿੰਨੀ ਪੱਟਣ 'ਚ ਮਿਹਨਤ ਆ। ਬਹੁਤ ਬਰੀਕੀ ਦਾ ਮੀਨਾਕਾਰੀ ਦਾ ਕੰਮ ਆ। ਉਹ ਦਿਖਾਓ ਜੀ ਅੱਗੇ ਸੀ ਉਹ ਪਹਿਲਾਂ ਜਿਹੜਾ ਕਰੇਲਾ ਤੇ ਖੀਰਾ ਲਾਇਆ ਸੀ ਨਾ, ਉਹ ਪੱਟਿਆ ਸੀ, ਉਹ ਪੈਪ ਪੱਟੇ ਪਏ ਆ। ਹੁਣ ਇਹ ਪੈਪ ਪੱਟੇ ਆ, ਇਹਨਾਂ ਦੇ ਹੇਠਾਂ ਸਰੀਏ ਆ, ਸਰੀਏ ਰੰਗ ਕੀਤੇ ਆ। ਹੁਣ ਇਹ ਪੈਪ ਕੱਲਾ ਕੱਲਾ ਰੰਗ ਕਰਨਾ।
ਰੰਗ ਕਰਕੇ ਰੱਖਣਾ। ਦੇਖੋ ਜੀ ਇਸ ਕੰਮ ਦੇ ਵਿੱਚ ਪੈਸੇ ਜ਼ਰੂਰ ਆ, ਪਰ ਇਹ ਮਿਹਨਤ ਵਾਲਾ ਬੜਾ, ਖਰਚਾ ਇਹਦੇ ਤੇ ਬੜਾ, ਮਿਹਨਤ ਬੜੀ ਹੈ। ਹੁਣ ਇਹ ਸਾਰਾ ਕੁਝ ਮੈਂ ਸਾਡੇ ਆਪ ਕੋ ਨਹੀਂ ਹੋਣਾ। ਹੁਣ ਮੇਰਾ ਭਾਈ ਆਉਣ ਵਾਲਾ ਡਿਊਟੀ ਤੋਂ, ਉਹਨੇ ਵੀ ਆਉਂਦਿਆਂ ਜੁੜ ਜਾਣਾ, ਤੇ ਫਿਰ ਅਸੀਂ ਨਾਲ ਕੋ ਬੰਦੇ ਵੀ ਲਾਣੇ, ਤੇ ਇਹ ਦਿਹਾੜੀ ਡੰਗ ਦੇ ਵਿੱਚ ਇਹ ਖੇਤ ਖਾਲੀ ਕਰਨਾ, ਖਾਲੀ ਕਰਕੇ ਇਹਨੂੰ ਵਾਹ ਕੇ ਸਿੱਟ ਦੇਣਾ। ਕੋਈ ਮਹੀਨਾ ਖੰਡ ਪਿਆ ਰਹੂਗਾ, ਉੱਧਰੋਂ ਅਸੀਂ ਪਨੀਰੀਆਂ ਲਾ ਦੇਣੀਆਂ, ਪਨੀਰੀਆਂ ਲਾਵਾਂਗੇ, ਫਿਰ ਤੁਹਾਨੂੰ ਦਿਖਾਵਾਂਗੇ ਅਸੀਂ। ਤੇ ਬਸ ਆਹੀ ਸਾਡੀ ਰੁਟੀਨ ਹੈ ਜੀ, ਇਹੀ ਸਾਡਾ ਕੰਮ ਆ। ਤੇ ਸਵੇਰੇ ਤੁਹਾਨੂੰ ਨਾ ਇੱਕ ਐਸੀ ਥਾਂ ਤੇ ਲਿਜਾਵਾਂਗੇ, ਕੋਈ ਨਵੀਂ ਸ਼ੈ, ਕੋਈ ਮਾਲੂਮਾਤ ਵਾਲੀ ਗੱਲ ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਗਰਮੀ ਬੜੀ ਅਸਲ 'ਚ ਫਿਲਮਾਂ ਲੱਭਦੀਆਂ ਕੋਈ ਨਹੀਂ, ਤੇ ਸਫ਼ਰ ਹੁੰਦਾ ਕੋਈ ਨਹੀਂ, ਤੇ ਅਸੀਂ ਕਹਿੰਦੇ ਹਾਂ ਪਿੱਛੋਂ ਸਰਦਾ ਵੀ ਨਹੀਂ। ਜੇ ਬਹੁਤਾ ਦੂਰ ਨਿਕਲੀਏ ਪਿੱਛੋਂ ਸਰਦਾ ਨਹੀਂ। ਅਸੀਂ ਕਹਿੰਦੇ ਹਾਂ ਵੀ ਇੱਕ ਵਾਰੀ ਨਾ ਆ ਮਹੀਨਾ ਇੱਦਾਂ ਟਪਾ ਲਈਏ। ਇਹ ਤੁਸੀਂ ਔਖੇ ਸੌਖੇ ਸਾਡੇ ਨਾਲ ਰਲ ਕੇ ਮਹੀਨਾ ਟਪਾਓ। ਆ ਜਿਹੜੇ ਬਹੁਤੇ ਦਿਨ ਆ ਸਖਤ, ਤੇ ਜਿੱਦਾਂ ਕੋਈ ਮੀਂਹ ਪੈਂਦਾ ਨਾ, ਆਏ ਹਾਏ ਹਾਏ ਪੰਜਾਬੀ ਫਿਲਮ ਹੀ ਚਲਾ ਦਿਆਂਗੇ ਇਨਸ਼ਾਅੱਲਾ। ਚਲੋ ਦੱਬੋ ਬਟਨ, ਤੇ ਮੈਂ ਟਨਲ ਵੱਢ ਕੇ ਆ।